ਅਸੀਂ ਪਹੁੰਚ ਗਏ ਹਾਂ ਜੀ ਆਪਣੇ ਖੂਹ ਦੇ ਉੱਤੇ ਤੇ ਇੱਥੋਂ ਅਸਾਂ ਵੱਢਣੇ ਨੇ ਜੀ ਪੱਠੇ। ਇਹ ਜਨਾਬ ਸਾਡਾ ਪੁਰਾਣਾ ਖੂਹ। ਸਾਡੇ ਵੱਡੇ ਵਡੇਰੇ ਜਿਹੜੇ ਸਨ, ਸਾਡੇ ਬਜ਼ੁਰਗ, ਉਹ ਜਨਾਬ ਇੱਥੇ ਬਹਿੰਦੇ ਸਨ ਤੇ ਬੜਾ ਮਜ਼ਾ ਆਉਂਦਾ ਸੀ। ਸਾਰੀ ਦਿਹਾੜੀ ਉਹਨਾਂ ਹੁੱਕਾ ਪਾਉਣਾ, ਇੱਥੇ ਜਨਾਬ ਬਹਿਣਾ, ਆਪਣੇ ਖੇਤਾਂ ਦਾ ਖੂਬ ਧਿਆਨ ਰੱਖਣਾ ਤੇ ਬੜਾ ਖੂਬਸੂਰਤ ਲਮਹਾ ਹੈ। ਤੇ ਹੁਣ ਆਈ ਦਾ ਸਿਰਫ ਪੱਠੇ ਲੈਣ ਵਾਸਤੇ। ਪੱਠੇ ਲਈਦੇ ਨੇ, ਪਹਿਲੀ ਬੀਜੀ ਦੇ ਤੇ ਘਰ ਅੱਲਾ ਲਾ ਤੇ ਖੈਰ ਸਲਾ। अस्सलामुअलैकुम, वेलकम टू माई न्यू व्लॉग। मैं ਤੁਹਾਡਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਸੰਤੀ ਸ਼ਹਿਰ ਸਿਆਲਕੋਟ ਤੋਂ। ਪਿੰਡ ਹੈ ਜੀ ਪੂਰਬ ਕਲੇਰ, ਔਰ ਤੁਸੀਂ ਵੇਖਣ ਦੇ ਹੋ ਮੇਰਾ YouTube ਚੈਨਲ अपना पंजाबी व्लॉग। ਬਾਹਰ ਜੀ ਆਏ ਆ, ਬੜਾ ਖੂਬਸੂਰਤ, ਬੜਾ ਜ਼ਬਰਦਸਤ ਮੌਸਮ ਹੈ। ਮੇਰੇ ਨਾਲ ਜਨਾਬ ਫਰੂਕ ਭਾਈ ਮੋਟਰਸਾਈਕਲ ਚਲਾਉਂਦੇ ਨੇ ਤੇ ਅਸੀਂ ਜਾਣਦੇ ਹਾਂ ਜੀ ਪੱਠੇ ਲੈਣ ਵਾਸਤੇ। ਤੇ ਤੁਹਾਨੂੰ ਬਾਹਰ ਦੀ ਮੌਸਮ ਦੀ ਸੂਰਤ ਹਾਲ ਜਿਹੜੇ ਨਾ ਉਹ ਦਿਖਾਉਂਦੇ। ਚੈੱਕ ਕਰੋ ਜੀ ਮੌਸਮ ਦੇ ਨਜ਼ਾਰੇ, ਤੇ ਹਰ ਤਰਫ ਜਨਾਬ ਹਰਿਆਲੀ ਸਬਜ਼ਾ ਜਿਹੜਾ ਉਹ ਨਜ਼ਰ ਆਉਂਦੇ ਆ। ਤੇ ਬੱਦਲ ਜਿਹੜੇ ਨੇ ਉਹ ਕਾਲੇ ਉਹ ਛਾਏ ਨੇ, ਅਸਮਾਨ ਦੇਖੋ ਜੀ, ਆਏ ਹਾ ਨਜ਼ਾਰੇ ਵਾਲਾ ਮੌਸਮ ਹੈ। ਅਸੀਂ ਪਹੁੰਚ ਗਏ ਹਾਂ ਜੀ ਆਪਣੇ ਖੂਹ ਦੇ ਉੱਤੇ ਤੇ ਇੱਥੋਂ ਅਸਾਂ ਵੱਢਣੇ ਨੇ ਜੀ ਪੱਠੇ। ਫਰੂਕ ਭਾਈ ਕਿੰਨੇ ਏਕੜ ਵੱਢਣੇ ਨੇ? ਹੌਲੀ ਵੱਢਣੇ ਨੇ ਪੱਠੇ। ਹੁਣ ਜਰਾ ਪੱਕ ਗਏ ਨੇ ਤੇ ਡੰਗਰ ਘੱਟ ਖਾ ਲਏ ਨੇ। ਤੇ ਡੰਗਰਾਂ ਨੂੰ ਜਨਾਬ ਹੋਰ ਨਵੀਂ ਚੀਜ਼ ਖਵਾਓ ਨਾ। ਨਵੀਂ ਚੀਜ਼ ਅੱਗੋਂ ਆਏ 1-2 ਮਹੀਨੇ ਤੱਕ। ਆਏ ਕਿਹੜੀ? ਸਟਾਲਾ? ਹਾਂਜੀ, ਚਲੋ ਇੰਤਜ਼ਾਰ ਕਰਨੇ ਜੀ। ਇਹ ਜਨਾਬ ਸਾਡਾ ਪੁਰਾਣਾ ਖੂਹ। ਸਾਡੇ ਵੱਡੇ ਵਡੇਰੇ ਜਿਹੜੇ ਸਨ, ਸਾਡੇ ਬਜ਼ੁਰਗ, ਉਹ ਜਨਾਬ ਇੱਥੇ ਬਹਿੰਦੇ ਸਨ ਤੇ ਬੜਾ ਮਜ਼ਾ ਆਉਂਦਾ ਸੀ। ਸਾਰੀ ਦਿਹਾੜੀ ਉਹਨਾਂ ਹੁੱਕਾ ਪਾਉਣਾ, ਇੱਥੇ ਜਨਾਬ ਬਹਿਣਾ, ਆਪਣੇ ਖੇਤਾਂ ਦਾ ਖੂਬ ਧਿਆਨ ਰੱਖਣਾ ਤੇ ਬੜਾ ਖੂਬਸੂਰਤ ਲਮਹਾ ਹੈ। ਤੇ ਹੁਣ ਆਈ ਦਾ ਸਿਰਫ ਪੱਠੇ ਲੈਣ ਵਾਸਤੇ। ਪੱਠੇ ਲਈਦੇ ਨੇ, ਪਹਿਲੀ ਬੀਜੀ ਦੇ ਤੇ ਘਰ ਅੱਲਾ ਲਾ ਤੇ ਖੈਰ ਸਲਾ। ਤੇ ਅਸੀਂ ਜਨਾਬ ਪਹੁੰਚ ਗਏ ਹਾਂ ਆਪਣੇ ਖੇਤ ਦੇ ਵਿੱਚ। ਇੱਥੋਂ ਜੀ ਅਸਾਂ ਵੱਢਣੇ ਨੇ ਪੱਠੇ। ਤੇ ਫਰੂਕ ਭਾਈ ਕਰੋ ਗੜੀ ਬੰਦ, ਤੇ ਜੇ ਆ ਗਈ ਬਾਰਿਸ਼ ਤੇ ਫੇਰ ਹੈ ਨਹਾਵਾਂਗੇ। ਚਲੋ ਕੋਈ ਗੱਲ ਨਹੀਂ, ਅੱਲਾ ਲਾ ਤੇ ਖੈਰ ਸਲਾ। ਲਓ ਜੀ ਸੱਜਣੋ ਤੇ ਮਿੱਤਰੋ, ਅਸੀਂ ਪਹੁੰਚ ਗਏ ਹਾਂ ਜਨਾਬ ਜਿੱਥੋਂ ਪੱਠੇ ਵੱਢਣੇ ਨੇ। ਇਹ ਪਿੱਛੇ ਸਾਡੇ ਪੱਠੇ ਨੇ, ਉਧਰੋਂ ਵੱਢਣੇ ਨੇ। ਉੱਪਰ ਇਹ ਜੰਤਰ ਬੜਾ ਸੋਹਣਾ। ਤੇ ਇਹ ਤੁਹਾਨੂੰ ਵਹਾਣ ਗਿਆ ਜੀ ਆਲਣੇ। ਚਿੜੀਆਂ ਨੇ ਬੜੇ ਸੋਹਣੇ ਜਿਹੜੇ ਨੇ ਨਾ ਆਲਣੇ ਉਹ ਬਣਾਏ ਨੇ। ਇਹ ਜੀ ਪਰਿੰਦਿਆਂ ਦੇ ਆਲਣੇ। ਆਏ ਹਾ ਕੋਈ ਬੰਦਾ ਇਹੋ ਜਿਹਾ ਜੰਮ ਕੇ ਵੀ ਜਿਹੜਾ ਨਾ ਉਹ ਨਹੀਂ ਬਣਾ ਸਕਦਾ। ਇਹ ਪਰਿੰਦੇ ਜਨਾਬ ਆਜ਼ਾਦ ਫਜ਼ਾਵਾਂ ਚ ਉੱਡਣ ਡੇ। ਹਾਂਜੀ ਹਾਂਜੀ, ਅਸੀਂ ਤੁਹਾਡੇ ਆਲਣਿਆਂ ਨੂੰ ਕੁਛ ਨਹੀਂ ਕਹਿਣਾ, ਬੇਫਿਕਰ ਹੋ ਜਾਓ ਤੁਸੀਂ। ਫਰੂਕ ਭਾਈ ਬਿਜਲੇ ਦੇ ਆਲਣੇ ਤੋਂ ਇੱਕ ਗੱਲ ਯਾਦ ਆ ਗਈ ਹੈ। ਹਾਂਜੀ ਹਾਂਜੀ ਸੁਣਾਓ ਜੀ। ਪੁਰਾਣੇ ਬੰਦੇ ਗੱਲ ਸੁਣਾਉਂਦੇ ਨੇ ਕਿ ਬੇਵਕੂਫ ਨੂੰ ਮੱਤ ਦਿੱਤੀ ਤੇ ਆਪਣਾ ਝੁੱਗਾ ਗਵਾਇਆ। ਹਾਂਜੀ, ਇੱਕ ਹੀ ਬਿਜੜਾ ਤੇ ਇੱਕ ਹੀ ਬਾਂਦਰ। ਹਾਂ ਹਾਂ ਪਹਾੜੀ ਇਲਾਕੇ ਦੀ ਗੱਲ ਹੈ ਤੇ ਪਹਾੜ ਦੇ ਉੱਤੇ ਬੜੀ ਪਈ ਹੋਈ ਸੀ। ਹਾਂ ਹਾਂ ਬਿਜੜਾ ਕਿਤੇ ਉੱਡਦਾ ਜਾ ਰਿਹਾ ਸੀ ਤੇ ਬਿਜਲੇ ਨੇ ਬਾਂਦਰ ਨੂੰ ਕਿਹਾ, ਤੂੰ ਬੇਵਕੂਫਾ ਐਡਾ ਸਮਝਦਾਰ ਬੰਦਾ ਹੈ, ਉਹ ਜਾਨਵਰ ਤੇ ਤੂੰ ਇੱਥੇ ਕੁਝ ਜੂ ਇਕੱਠਾ ਹੋਇਆ ਹੈ। ਹਾਂ ਪੱਥਰ ਇੱਥੋਂ ਕਿਤੋਂ ਪੱਥਰ ਕੱਢ ਦੇ ਵਿੱਚ ਵੜ ਜਾ। ਅੱਛਾ, ਉਦੋਂ ਤੇ ਠੰਡ ਨਾਲ ਬੜਾ ਕਮਲਾ ਹੋਇਆ। ਉਹਨੇ ਕਿਹਾ ਅੱਛਾ। ਹਾਂ ਹਾਂ ਜਨਾਬ ਉਹਨੇ ਮੱਤ ਦਿੱਤੀ ਠੀਕ ਹੈ। ਤੇ ਉਹਨੇ ਪੱਥਰ ਕੱਢਿਆ ਦੇ ਵਿੱਚ ਵੜ ਗਿਆ। ਅੱਛਾ, ਚਲੋ ਥੋੜੀ ਦੇਰ ਲੰਘੀ, ਧੁੱਪ ਛੁੱਪ ਲੱਗੀ। ਬਾਂਦਰ ਨੇ ਆਪਣੇ ਪੜ ਛੜ ਫੰਡੇ ਤੇ ਉਹਨੇ ਸੋਚਿਆ ਅੱਛਾ ਤੂੰ ਐਡਾ ਕੁ ਹੋ ਕੇ ਤੇ ਮੈਨੂੰ ਐਡੇ ਵੱਡੇ ਨੂੰ ਗੱਲ ਸੁਣਾਈ ਏ, ਤੇਰਾ ਮੈਂ ਕਰ ਲੈਣਾ ਹੱਲ। ਜਨਾਬ ਉਹਨੇ ਸੂ ਸਾਹ ਲਾ ਕੇ ਵੇਖਿਆ ਕਿ ਬਿਜਲੇ ਦਾ ਆਲ੍ਹਣਾ ਕਿੱਥੇ ਆ। ਉਹਨੇ ਬਿਜਲੇ ਦੇ ਆਲ੍ਹਣੇ ਦੇ ਬੂਟੇ ਤੇ ਚੜਿਆ ਤੇ ਬਿਜਲੇ ਦਾ ਆਲ੍ਹਣਾ ਫੜ ਕੇ ਥੱਲੇ ਮਾਰਿਆ। ਅੱਛਾ, ਉਤੋਂ ਫਿਰ ਸਿਆਣੇ ਕਹਿੰਦੇ ਨੇ ਕਿ ਬੇਵਕੂਫ ਨੂੰ ਮੱਤ ਦਿੱਤੀ ਤੇ ਆਪਣਾ ਝੁੱਗਾ ਗਵਾਇਆ। ਇਸ ਲਈ ਹਰ ਬੰਦੇ ਨੂੰ ਮੱਤ ਵੀ ਨਹੀਂ ਦੇਣੀ ਚਾਹੀਦੀ। ਸਹੀ ਗੱਲ, ਮਾਸ਼ਾਅੱਲਾ ਜੀ, ਬੜੀ ਖੂਬਸੂਰਤ ਗੱਲ ਕਹੀ ਹੈ। ਵਾਹ ਜੀ ਵਾਹ, ਮਜ਼ਾ ਆ ਗਿਆ ਜੀ ਫਰੂਕ ਭਾਈ। ਵੱਡੋ ਜਨਾਬ ਹੁਣ ਤੁਸੀਂ ਪੱਠੇ। ਤੇ ਮੌਸਮ ਵੀ ਵੇਖ ਲਓ ਜੀ, ਮੌਸਮ ਖਰਾਬ ਹੈ। ਗਹਿਰੇ ਬੱਦਲ ਜਿਹੜੇ ਨੇ ਨਾ ਉਹ ਹੋਏ ਨੇ। ਖਾਂਦੇ ਨਹੀਂ ਹੈਗੇ।
ਆਹੋ ਉੱਤੋਂ ਤੋਂ ਹੀ ਵੜ ਰੱਖ ਕੇ ਵੱਢੀ ਨਾ। ਫਰੂਕ ਭਾਈ ਜੀ ਵੱਢਣ ਡੇ ਨੇ ਹੁਣ ਪੱਠੇ, ਤੇ ਜੋ ਹੀ ਪੱਠੇ ਵੱਢਦੇ ਨੇ ਅਸੀਂ ਚੱਲਦੇ ਹਾਂ ਜੀ ਵਾਪਸ ਘਰ ਦੀ ਤਰਫ। ਤੇ ਇਹ ਥੋੜ੍ਹੇ ਸਾਰੇ ਪੱਠੇ ਵੱਢਣੇ ਨੇ ਕਿਉਂਕਿ ਜਾਨਵਰ ਅੱਜ ਕੱਲ੍ਹ ਖੁਸ਼ ਹੋ ਕੇ ਨਹੀਂ ਖਾਂਦੇ ਪੱਠੇ, ਜਿਹੜੇ ਨੇ ਉਹ ਜ਼ਰਾ ਪੱਕ ਗਏ ਨੇ। ਤੇ ਪੈਲੀਆਂ ਸਾਡੀਆਂ ਉੱਚੀਆਂ ਨੇ, ਇੱਥੇ ਕੋਈ ਪਾਣੀ ਨਹੀਂ ਖਲੋਤਾ। ਜਿਹੜੇ ਸਾਈਡਾਂ ਤੇ ਨੀਵੀਆਂ ਪੈਲੀਆਂ ਨੇ ਪਾਣੀ ਖਲੋਤਾ ਜੀ ਧੜਾ ਧੜ ਉਦੜ। ਲਓ ਹਾਂਜੀ ਫਰੂਕ ਭਾਈ ਨੇ ਵੱਢ ਲੈਣੇ ਪੱਠੇ, ਤੇ ਹੁਣ ਪੱਠੇ ਜਿਹੜੇ ਨੇ ਅਟਾੜ ਦੇ ਵਿੱਚ ਪਾਏ ਜਾਣ ਦੇ। ਪੱਠੇ ਪਾ ਕੇ ਤੇ ਅਸੀਂ ਨਿਕਲਨੇ ਜੀ ਘਰ ਦੀ ਤਰਫ ਨੂੰ। ਆਜੋ ਆਜੋ। ਇੱਥੇ ਰੱਖੋ ਜੀ ਇੱਥੇ। ਲਓ ਜੀ ਅੱਜ ਦੇ ਸਾਡੇ ਜਿਹੜੇ ਪੱਠੇ ਨੇ ਨਾ ਉਹ ਗਏ ਜੇ ਵੱਢ, ਤੇ ਇੱਥੋਂ ਹੁਣ ਚੁੱਕਾਂਗੇ ਤੇ ਅਸੀਂ ਲੈ ਕੇ ਚੱਲਾਂਗੇ ਪੇਹ ਦੇ ਉੱਤੇ ਮੋਟਰਸਾਈਕਲ ਤੇ ਰੱਖਾਂਗੇ, ਤੇ ਫਿਰ ਜੀ ਸਿੱਧੇ ਘਰ ਦੀ ਤਰਫ। ਹਾਂਜੀ ਬਨੀਏ ਜੀ। ਲਓ ਹਾਂਜੀ ਫਰੂਕ ਭਾਈ ਨੇ ਬੰਨ ਲਏ ਜੀ ਪੱਠੇ, ਤੇ ਹੁਣ ਇਹਨਾਂ ਨੂੰ ਚੁਕਾਨੇ ਆ ਪੱਠੇ। ਤੇ ਕਣੀ ਵੀ ਕਿਤੇ ਕਿਤੇ ਜਿਹੜੀ ਨਾ ਉਹ ਆਣੀ ਸ਼ੁਰੂ ਹੋ ਗਈ ਹੈ, ਤੇ ਫਟਾਫਟ ਫਰੂਕ ਭਾਈ ਕਰ ਲਓ ਚੁੱਕੀਏ ਤੇ ਚੱਲੀਏ। ਲਓ ਜੀ ਚੁਕਾਈਏ ਫਰੂਕ ਭਾਈ ਨੂੰ ਹੁਣ ਅਸੀਂ ਪੱਠੇ। ਹੁਣ ਕਿਉਂਕਿ ਕੈਮਰਾ ਫੜਨ ਵਾਲਾ ਕੋਈ ਨਹੀਂ, ਤੇ ਆਪ ਦੇ ਕੈਮਰਾ ਚੁੱਕਣੇ ਪੈਣੇ ਨੇ ਸਾਨੂੰ। ਇਹ ਜੀ ਨਵੀਂ ਟੈਕਨੋਲੋਜੀ ਜਨਾਬ, ਕਿਆ ਬਾਤ ਹੈ। ਚੁੱਕ ਲਏ ਜੀ ਜਨਾਬ ਫਰੂਕ ਭਾਈ ਨੇ ਆਪਣੇ ਆਪ ਹੀ, ਵਾਹ। ਚਲੋ ਜੀ ਮਾਰੋ ਸਪੀਟਾ ਹੁਣ। ਲਓ ਜੀ ਅਸੀਂ ਆ ਗਏ ਹਾਂ ਪੇਹ ਦੇ ਉੱਤੇ, ਤੇ ਅਸੀਂ ਹੁਣ ਪੱਠੇ ਰੱਖਾਂਗੇ ਆਪਣੀ ਮੋਟਰਸਾਈਕਲ ਦੇ ਉੱਤੇ, ਤੇ ਪੱਠੇ ਰੱਖ ਕੇ ਤੇ ਹੁਣ ਚੱਲਨੇ ਆ ਜੀ ਪਿੰਡ ਦੀ ਤਰਫ। ਫਰੂਕ ਭਾਈ ਆਵਾਂ? ਚਲੋ ਜੀ ਰੱਖੋ ਰੱਖੋ ਜਲਦੀ। ਇਹਦੇ ਨਾਲ ਹੀ ਜੀ ਸਾਡੀ ਅੱਜ ਦੀ ਵੀਡੀਓ ਹੋ ਗਈ ਅੱਛੀ। ਸਾਡੀ ਪਿੰਡ ਦੀ ਜ਼ਿੰਦਗੀ ਤੁਹਾਨੂੰ ਕੈਸੀ ਲੱਗੀ ਹੈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ। ਸਾਡਾ ਖੇਤ, ਸਾਡਾ ਮੌਸਮ ਤੁਹਾਨੂੰ ਕੈਸਾ ਲੱਗਦਾ, ਇਹਦੇ ਵਾਸਤੇ ਪਿਆਰਾ ਜਿਹਾ ਕਮੈਂਟ ਕਰਨਾ। ਇਹਦੇ ਨਾਲ ਹੀ ਜੀ ਵੀਡੀਓ ਹੋ ਗਈ ਮੁਕੰਮਲ। ਅਗਰ ਵੀਡੀਓ ਲੱਗੇ ਚੰਗੀ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਬਾਕਸ 'ਚ ਹਾਜ਼ਰੀ ਲਗਵਾਉਣੀ ਹੈ। ਔਰ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ बर वक्त ਪਹੁੰਚਦੀ ਰਹੇ। ਮੈਨੂੰ ਤਾਂ ਉਹ ਇਜਾਜ਼ਤ। ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।